ਪਰ ਜਿਹੜਾ ਸਾਥ ਦੇਣ ਵਾਲੀ ਚੀਜ਼ ਆ ਉਹ ਜਦੋਂ ਵੱਜਦਾ ਉਹ ਇੱਥੇ ਵੱਜਦਾ ਤੁਹਾਡੇ ਵਾਈਬ੍ਰੇਸ਼ਨ ਸਿੱਧੀ ਤੁਹਾਨੂੰ ਤੇ ਫਿਰ ਸੁਰ ਦਿੰਦਾ। ਗੁਰਬਾਣੀ teaches you emotional intelligence. I think there's different types of intelligence. ਤੁਹਾਨੂੰ ਹਿਸਟਰੀ 'ਚ ਤੁਹਾਨੂੰ ਕੋਈ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਕਈ ਥਾਵਾਂ 'ਤੇ ਹੈਗਾ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਤਾਂ ਉਸ ਸਰੰਦਾ ਜਿਹੜਾ ਸੀਗਾ ਉਹ ਗੁਰੂ ਅਰਜਨ ਪਾਤਸ਼ਾਹ ਜੀ ਦਾ, ਅਤੇ ਰਬਾਬ ਤਾਂ ਭਾਈ ਫਰੰਦੇ ਤੋਂ ਰਬਾਬ ਬਣਾਈ ਸੀਗੀ ਗੁਰੂ ਪਾਤਸ਼ਾਹ ਨੇ, ਅਤੇ ਭਾਈ ਮਰਦਾਨਾ ਨੇ ਬੀਬੀ ਨਾਨਕੀ ਨੇ ਪਹਿਲੋਂ ਇਨਵੈਸਟਮੈਂਟ ਕੀਤੀ ਹੈ ਅਤੇ ਫਿਰ ਭਾਈ ਫਰੰਦਾ ਨੇ ਰਬਾਬ। ਇਹ ਗੁਰੂ ਗੋਬਿੰਦ ਸਿੰਘ ਜੀ ਨੇ ਇਹਦਾ ਤਾਂ ਉਸਦਾ ਥੋੜ੍ਹਾ ਛੋਟਾ ਫੋਨ ਬਣਾਇਆ, ਥੋੜ੍ਹਾ ਪੋਰਟੇਬਲ ਆ, ਹਲਕਾ ਵੀ ਆ, ਸੌਖਾ ਹੈ, ਜੇ ਸਿੰਘਾਂ ਨੇ ਜਿੱਥੇ ਵੀ ਜਾਣਾ ਹਰ ਤਰ੍ਹਾਂ ਦੀਆਂ ਰਸਤਾ ਅਸਤਰ ਦੇ ਸ਼ਸਤਰ ਨਾਲ ਹੀ ਹੁੰਦੇ ਸੀਗੇ। ਸੋ ਯੂ ਕੈਨ ਇਮੈਜਿਨ ਜਦੋਂ ਸੱਜਣ ਠੱਗ ਬੈਠਾ ਸੀਗਾ ਗੁਰੂ ਸਾਹਿਬ ਦੇ ਨਾਲ, ਅਤੇ ਭਾਈ ਮਰਦਾਨੇ ਨੇ ਰਵਾਬ ਛੇੜੀ ਅਤੇ ਕੀਰਤਨ ਗੁਰੂ ਸਾਹਿਬ ਨੇ ਕੀਤਾ। ਉਹ I mean it changed his life. From an archaeological perspective, ਜਿਹੜੀ ਕੌਮ ਤਕੜੀ ਹੁੰਦੀ ਹੈ ਨਾ, ਮੈਚੋਰ ਹੁੰਦੀ ਜਿਹੜੀ ਕੌਮ, you can see it from their art. Because if you're safe, well protected, you're fed, and you have time to do art. You have time to develop art, right? जित प्रीतम पा
कवन संजोग मिलो प्रभ अपने कवन संजोग मिलो प्रभ अपने पल पल निमख सदा हर जपने पल पल निमख सदा हर जपने चरण कम प्रभु के नेत त्याग चरण कम प्रभु के नेत त्याग कवन सुमत जित प्रीतम पा करो प्रभु मेरे ऐसी कृपा करो प्रभु मेरे हर नानक बिसर न कहूँ बेरे हर नानक बिसर न काहूँ बेरे चरण कमल प्रभु के नेत त्याग चरण कमल प्रभु के नेत त्याग कवन सुमत जित प्रीतम पा चरण कमल प्रभु के नेत त्याग चरण कमल प्रभु के नेत त्याग चरण कमल प्रभु के नेत त्याग ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਅੱਜ ਆਪਾਂ ਪਹੁੰਚੇ ਹੋਏ ਹਾਂ ਵਰਜੀਨੀਆ ਦੇ ਵਿੱਚ, ਜਿੱਥੇ ਜੋ ਤਾਊਸ ਨੂੰ ਵਜਾ ਰਹੇ ਸੀ ਜੋਗਿੰਦਰਪਾਲ ਸਿੰਘ ਜੀ। ਜੀ ਆਇਆਂ ਨੂੰ ਜੀ, ਸਵਾਗਤ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਤੁਸੀਂ ਪੇਸ਼ੇ ਤੋਂ ਬੱਚਿਆਂ ਦੇ ਚਾਈਲਡ ਸਾਈਕੋਲੋਜਿਸਟ ਹੋ? ਸਾਈਕੈਟਰਿਸਟ ਜੀ। ਤੇ ਇਹ ਜਿਹੜੀ ਗੁਰਮਤ ਸੰਗੀਤ ਦੀ ਵਿੱਦਿਆ ਹੈ, ਕਦੋਂ ਤੋਂ ਤੁਸੀਂ ਪ੍ਰਾਪਤ ਕੀਤੀ ਗਈ? ਇਹ ਛੋਟੀ ਉਮਰ ਤੋਂ ਪੇਰੈਂਟਸ ਦੇ ਨਾਲ ਹੀ ਉਹਨਾਂ ਨੇ ਚਲੋ ਸਾਨੂੰ ਸ਼ੁਰੂ ਕਰਾਇਆ ਸੀਗਾ। ਅਤੇ ਕੁਦਰਤੀ ਜਿੱਥੇ ਅਸੀਂ ਰਹਿੰਦੇ ਸੀਗੇ ਫਰੀਮੌਂਟ 'ਚ, ਉੱਥੇ ਉਸਤਾਦ ਜਿੱਥੇ ਮਹਾਰਾਜ ਜਿੱਥੇ ਬਖਸ਼ਦੇ ਆ, ਫਿਰ ਉਸਤਾਦ ਵੀ ਨਾਲ ਹੀ ਆਉਂਦੇ ਆ। ਅਤੇ ਬੜੇ ਉਸਤਾਦ ਮਿਲੇ, ਤਰ੍ਹਾਂ ਤਰ੍ਹਾਂ ਦੇ ਉਸਤਾਦ ਫਰੀਮੌਂਟ ਗੁਰਦੁਆਰੇ। ਪ੍ਰੋਫੈਸਰ ਰਣਜੀਤ ਸਿੰਘ ਜੀ, ਪ੍ਰੋਫੈਸਰ ਦਲਵੀਰ ਸਿੰਘ ਜੀ, ਅੱਜ ਕੱਲ੍ਹ ਵੀ ਡਾਕਟਰ ਗੁਰਨਾਮ ਸਿੰਘ, ਬੜੇ ਗੁਣੀ ਉਸਤਾਦ। ਫਿਰ ਥੋੜ੍ਹਾ ਟਾਈਮ ਅਲੀ ਅਕਬਰ ਖਾਨ ਸਾਹਿਬ ਨਾਲ ਵੀ ਲੱਗਾ, ਸ਼ਾਹਿਦ ਪਰਵੇਜ਼ ਖਾਨ ਸਾਹਿਬ ਨਾਲ ਵੀ ਲੱਗਾ। ਇਹ ਮਹਾਰਾਜ ਆਪ ਹੀ ਬਖਸ਼ਦੇ ਆ। ਅਤੇ ਤਾਊਸ ਦਾ ਇੱਥੇ ਮੇਰਾ ਬੜਾ ਪ੍ਰੇਮੀ ਸਿੰਘ ਹੈਗਾ ਆ, ਪ੍ਰੀਤਿੰਦਰ ਸਿੰਘ। ਉਹਨੇ
ਤਾਉਸ ਦੇ ਨਾਲ ਜੋੜਿਆ। ਅੱਛਾ, ਤੇ ਪਹਿਲੋਂ ਕਿਹੜਾ ਇੰਸਟਰੂਮੈਂਟ ਵਜਾਉਂਦੇ? ਪਹਿਲੋਂ ਸੀਗਾ ਤਬਲਾ, ਹਾਰਮੋਨੀਅਮ, ਜਿਹੜਾ ਸਟੈਂਡਰਡ ਹੀ ਆ। ਸਟੈਂਡਰਡ। ਹੂੰ ਫਿਰ ਜਦੋਂ ਪ੍ਰੋਫੈਸਰ ਸਾਹਿਬ ਆਏ ਸੀਗੇ, ਉਸਤਾਦ ਰਣਜੀਤ ਸਿੰਘ ਜੀ, ਹੂੰ ਸਾਰੇ ਜਾਣਦੇ ਆ ਉੱਥੇ ਉਹਨਾਂ ਨੂੰ, ਤੇ ਉਹਨਾਂ ਨੇ ਕੁਦਰਤੀ ਉਹਨਾਂ ਨੇ ਅਕੈਡਮੀ ਸ਼ੁਰੂ ਕੀਤੀ ਸੀਗੀ ਉਦੋਂ, ਤੇ ਉਹਨਾਂ ਨੇ ਸਿਤਾਰਾਂ ਮੰਗਾਈਆਂ ਸੀਗੀਆਂ। ਅੱਛਾ। ਤੇ ਸਿਤਾਰ ਵਜਾ ਕੇ ਬੜਾ ਮਜ਼ਾ ਆਇਆ, ਸਿਤਾਰ ਸਿੱਖਣ ਲੱਗ ਪਿਆ। ਠੀਕ ਆ। ਕੀਰਤਨ ਵੀ ਨਾਲ ਨਾਲ ਰੱਖਿਆ, ਤੇ ਬਸ ਏਦਾਂ ਨਾਲ ਨਾਲ ਮਹਾਰਾਜ ਦੀ ਕਿਰਪਾ ਨਾਲ ਗੱਤਕੇ ਦੇ ਉਸਤਾਦ, ਸੰਥਿਆ ਦੇ ਉਸਤਾਦ, ਮਤਲਬ ਪੂਰਾ ਵਧੀਆ ਟਕਸਾਲ ਵਾਂਗੂ, ਜਿੱਦਾਂ ਟਕਸਾਲ ਹੁੰਦੀ ਆ, ਹਰ ਤਰ੍ਹਾਂ ਦੀ ਟਕਸਾਲ ਸੀਗੀ ਉੱਥੇ, ਤੇ ਉੱਥੋਂ ਹਾਸਲ ਸਿੱਖਿਆ ਪ੍ਰਾਪਤ ਹੋਈ ਇੱਦਾਂ। ਬੇਸਿਕਸ ਵੀ ਉਹਦਾ ਸੋਚਣਾ, ਉਹਦਾ ਰਾਗ ਨੂੰ ਸਮਝਣਾ, ਗਾਣਾ, ਸੁਰ 'ਚ ਗਾਣਾ। ਮਿਊਜ਼ਿਕ 'ਚ ਸ਼ੁਰੂ ਤੋਂ ਸੀਗਾ? ਹਾਂ, ਸ਼ੁਰੂ 'ਚ ਹੀ ਸੀਗਾ, ਲਗਨ ਸੀਗੀ ਜੀ। ਸਕੂਲ ਹਾਰਮੋਨੀਅਮ, ਤਬਲੇ ਦੇ ਉੱਤੇ ਜ਼ਿਆਦਾ ਸੀਗਾ, ਕਿ ਉਹੀ ਸੀਗਾ ਅੱਗੇ। ਹਾਂ, ਜਦੋਂ ਵੀ ਆਪਾਂ ਗੁਰੂ ਘਰ ਜਾਂਦੇ ਮੋਸਟਲੀ, ਫਿਰ ਤਾਂਤੀ ਸਾਜ਼ਾਂ ਦੇ ਨਾਲ। ਤਾਂਤੀ ਸਾਜ਼ ਫਿਰ ਜਦੋਂ ਇੱਥੇ ਸਿੰਘ ਅਸੀਂ ਟ੍ਰੇਨਿੰਗ ਕਰਦੇ ਸੀਗੇ ਆਪਣੇ ਸਿੰਘਾਂ 'ਚ। ਇੱਥੇ ਵਰਜੀਨੀਆ 'ਚ ਆਪਣਾ ਗਰੁੱਪ ਹੈਗਾ ਆ, ਠੀਕ ਹੈ, ਕਾਫੀ ਸਿੰਘ ਹੈਗੇ ਆ, ਤੇ ਗਰੁੱਪ 'ਚ ਹੀ ਮਤਲਬ ਮਹਾਰਾਜ ਜੀ ਆਪ ਹੀ ਮਨਾਉਂਦੇ ਹੋ। ਤੇ ਤਾਉਸ ਦੇ ਬਾਰੇ ਸਾਨੂੰ ਥੋੜਾ ਦੱਸੋ, ਕਿ ਗੁਰੂ ਸਾਹਿਬ ਦੇ ਨਾਲ ਇਹ ਕਿਵੇਂ ਜੁੜਿਆ ਹੋਇਆ ਹੈ? ਜਿੱਥੇ ਤੱਕ ਮੇਰੀ ਜਾਣਕਾਰੀ ਹੈਗੀ ਹੈ, ਤੇ ਤੁਹਾਨੂੰ ਹਿਸਟਰੀ 'ਚ ਤੁਹਾਨੂੰ ਕੋਈ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਕਈ ਥਾਵਾਂ 'ਤੇ ਹੈਗਾ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਤਾਉਸ ਡਿਜ਼ਾਈਨ ਕੀਤਾ। ਆਈ ਥਿੰਕ ਦ ਕ੍ਰੀਏਸ਼ਨ ਆਫ ਇਟ, ਦੈਟਸ ਮਾਈ ਅੰਡਰਸਟੈਂਡਿੰਗ। ਤੇ ਸਰੰਦਾਜ਼ ਜਿਹੜਾ ਸੀਗਾ ਉਹ ਗੁਰੂ ਅਰਜਨ ਪਾਤਸ਼ਾਹ ਜੀ ਦਾ, ਤੇ ਰਬਾਬ ਤਾਂ ਭਾਈ ਫਰੰਦੇ ਤੋਂ ਰਬਾਬ ਬਣਾਈ ਸੀਗੀ ਗੁਰੂ ਪਾਤਸ਼ਾਹ ਨੇ, ਤੇ ਭਾਈ ਮਰਦਾਨੇ ਨੇ, ਬੀਬੀ ਨਾਨਕੀ ਨੇ ਪਹਿਲਾਂ ਇਨਵੈਸਟਮੈਂਟ ਕੀਤੀ ਹੈ, ਤੇ ਫਿਰ ਭਾਈ ਫਰੰਦਾ ਨੇ ਰਬਾਬ, ਉਹ ਰਬਾਬ ਗੁਰੂ ਨਾਨਕ ਪਾਤਸ਼ਾਹ ਨੇ। ਤੁਹਾਡੇ ਬੱਚੇ ਵੀ ਤਾਂਤੀ ਸਾਜ਼ ਵਜਾ ਰਹੇ? ਹਾਂਜੀ, ਹੁਣ ਉਹਨਾਂ ਨੇ ਸ਼ੁਰੂ ਕੀਤਾ। ਆ ਮੇਰੀ ਜਿਹੜੀ ਸੰਗਣੀ ਆ, ਉਹਦਾ ਦਿਲਰਬਾ ਆ, ਜਿਹੜਾ ਮੇਰਾ ਛੋਟਾ ਥੋੜਾ ਗਬਲਾ ਸਿੰਘ ਆ, ਕੋਲ ਕਰਕੇ ਦਿਖਾਇਆ ਜੀ ਜ਼ਰੂਰ। ਇਹ ਹੈਗਾ ਦਿਲਰਬਾ, ਤੇ ਇਹ ਥੋੜਾ ਇਹਦਾ, ਇਹ ਗੁਰੂ ਗੋਬਿੰਦ ਸਿੰਘ ਜੀ ਦਾ, ਜਿੱਥੇ ਤੱਕ ਮੇਰੀ ਅੰਡਰਸਟੈਂਡਿੰਗ ਹੈ। ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਇਹਦਾ ਤਾਉਸ ਦਾ ਥੋੜਾ ਛੋਟਾ ਫੋਰਮ ਬਣਾਇਆ, ਥੋੜਾ ਪੋਰਟੇਬਲ ਆ, ਹਲਕਾ ਵੀ ਆ, ਸੌਖਾ ਹੈ। ਜੇ ਸਿੰਘਾਂ ਨੇ ਜਿੱਥੇ ਵੀ ਜਾਣਾ, ਹਰ ਤਰ੍ਹਾਂ ਦੀਆਂ ਰਸਤਾ ਅਸਤਰ ਦੇ ਸ਼ਸਤਰ ਨਾਲ ਹੀ ਹੁੰਦੇ ਸੀਗੇ, ਤੇ ਸ਼ਸਤਰ ਦਾ ਵੀ ਪਿਆਰ ਆ, ਤੇ ਅਸਤਰਾਂ ਨਾਲ ਵੀ ਪਿਆਰ ਆ, ਸਿੰਘਾਂ ਦੇ ਨਾਲ, ਘੋੜਿਆਂ ਦਾ ਨਾਲ ਵੀ ਪਿਆਰ ਹੁੰਦਾ। ਸਟ੍ਰਿੰਗ ਇੰਸਟਰੂਮੈਂਟ ਦੇ ਵਿੱਚ ਦਿਲਚਸਪੀ ਫਿਰ ਉਹ ਸਿਤਾਰ ਵਜਾ ਕੇ ਆਈ ਹੈ। ਸਿਤਾਰ, ਕਿਉਂਕਿ ਸਟ੍ਰਿੰਗ ਇੰਸਟਰੂਮੈਂਟ ਦਾ ਤੁਹਾਡਾ ਜਿਹੜੇ ਵਾਜੇ ਵੀ ਠੀਕ ਆ ਆਪਣੇ ਤੌਰ 'ਤੇ। ਅਸੀਂ ਐਜ਼ ਅ ਪੰਥ ਇਹਨੂੰ ਜਿੱਥੋਂ ਸ਼ੁਰੂ ਹੋਇਆ, ਉਹ ਭਾਵੇਂ ਸਾਡਾ ਨਹੀਂ ਆ, ਇਹਨੂੰ ਅਡਾਪਟ ਕੀਤਾ। ਇਹਦਾ ਇਹ ਆ ਵੀ ਤੁਸੀਂ ਬਟਨ ਆਪਣਾ ਤੇ ਇਹਦੀ ਆਵਾਜ਼ ਨਿਕਲਣੀ ਆ। ਇਹਦਾ ਤਾਉਸ ਦਾ ਤੰਤੀ ਸਾਜ਼ਾਂ ਦਾ ਇਹ ਆ ਵੀ ਜਦੋਂ ਤੁਸੀਂ ਇਹਨਾਂ ਨੂੰ ਵਜਾਉਣਾ, ਪਹਿਲਾਂ ਤੁਸੀਂ ਇਹਨੂੰ ਸੁਰ ਕਰਨਾ ਪੈਂਦਾ, ਟਿਊਨ ਕਰਨਾ ਪੈਂਦਾ, ਕਿ ਜਿੱਦਾਂ ਦਾ ਵਾਤਾਵਰਨ ਆ, ਇਹਦੀ ਜਿਹੜੀ ਚਮੜੀ ਆ, ਜਿਹੜੀ ਲੱਕੜ ਆ, ਇੱਕ ਸਟ੍ਰੈਚਸ ਐਂਡ ਐਕਸਪੈਂਡਸ, ਹਾਂਜੀ, ਉਸ ਹਿਸਾਬ ਨਾਲ ਤੁਸੀਂ ਇਹਨੂੰ ਟਿਊਨ ਕਰਨਾ। ਪਰ ਜਿਹੜਾ ਸਾਥ ਦੇਣ ਵਾਲੀ ਚੀਜ਼ ਆ, ਉਹ ਜਦੋਂ ਵੱਜਦਾ ਹੈ, ਉਹ ਇੱਥੇ ਵੱਜਦਾ, ਤੁਹਾਡੇ ਵਾਈਬ੍ਰੇਸ਼ਨ ਸਿੱਧੀ ਤੁਹਾਨੂੰ, ਤੇ ਫਿਰ ਸੁਰ ਦਿੰਦਾ ਤੁਹਾਡਾ। ਇੱਕ ਤਰ੍ਹਾਂ ਜਿੱਦਾਂ ਕੋਈ ਇਕੱਲਾ ਬੰਦਾ ਕੀਰਤਨ ਕਰੇ, ਜਿਹੜੇ ਕੀਰਤਨ ਕਰਦੇ ਉਹ ਜਾਣ ਸਕਦੇ। ਜਦੋਂ ਇਕੱਲਾ ਬੰਦਾ ਕੀਰਤਨ ਕਰਦਾ, ਉਹਦੇ ਲਈ ਔਖਾ ਹੁੰਦਾ। ਜਦੋਂ ਸਾਥੀ ਨਾਲ ਬਹਿੰਦਾ ਆ, ਕੋਈ ਬਹਿੰਦਾ, ਉਹ ਥੋੜ੍ਹਾ ਬਹੁਤਾ ਭਰੇਵਾਂ ਲੱਗਦਾ ਆ, ਤੈਨੂੰ ਥੋੜ੍ਹੀ ਸਪੋਰਟ ਮਿਲਦੀ ਆ। ਤੰਤੀ ਸਾਜ਼ ਨਾਲ ਮੈਨੂੰ ਇਹ ਮਹਿਸੂਸ ਹੁੰਦਾ ਵੀ ਕੋਈ ਨਾਲ ਹੀ ਬੈਠਾ, ਨਾਲ ਹੀ ਗਾਈ ਜਾਂਦਾ ਆ, ਤੁਹਾਨੂੰ ਸੁਰ ਵੀ ਮਿਲਦਾ ਆ, ਸਪੋਰਟ ਵੀ ਮਿਲਦੀ ਆ। ਤੇ ਕਈ ਸੁਰ ਜਿਹੜੇ ਹੈਗੇ ਆ, ਜੋ ਤੁਸੀਂ ਫਰੀਕੁਐਂਸੀ ਵਿੱਚ ਗੱਲ ਕਰਦੇ ਆ, ਇਹ ਫਿਕਸਡ ਫਰੀਕੁਐਂਸੀ ਆ ਜਿਹੜੀਆਂ ਵਾਜੇ 'ਤੇ ਆ। ਅੱਛਾ, ਸਾਰੇ ਗਾਮਾ ਪਾ ਦਾ ਨੀ ਸਾ, ਤੇ ਫਲੈਟ ਵੀ, ਕੋਮਲ ਸੁਰ ਵੀ ਇਹਦੇ ਵਿੱਚ ਹੈਗੇ ਆ। ਪਰ ਕਈ ਥਾਵਾਂ 'ਤੇ ਉਹਨਾਂ ਦੇ ਵਿਚਕਾਰ ਵੀ ਸੁਰ ਹੁੰਦੇ ਆ, ਕਈ ਰਾਗਾਂ ਦੇ। ਜਿੱਥੇ ਤੱਕ ਅਗੇਨ ਮੇਰੀ ਅੰਡਰਸਟੈਂਡਿੰਗ, ਮੈਂ ਹਾਲੇ ਨਵਾਂ ਆ, ਭਾਵੇਂ ਸਾਰੀ ਜ਼ਿੰਦਗੀ। ਕਿੰਨੇ ਸਾਲ ਹੋ ਗਏ ਇਸ ਚੀਜ਼ ਨੂੰ? 8 ਸਾਲ ਦਾ ਸੀਗਾ ਜਦੋਂ ਸ਼ੁਰੂ ਹੋਇਆ, ਤੇ ਪਰ ਇਹ ਸਾਰੀ ਜ਼ਿੰਦਗੀ 'ਤੇ ਕਈ ਜਨਮ ਲੱਗ ਜਾਂਦੇ ਇਹਨੂੰ ਸਿੱਖਣ ਨੂੰ। ਤੇ ਕਈ ਰਾਗਾਂ ਦੇ ਜਿਹੜੇ ਸੁਰ ਆ, ਕੋਈ ਚੜ੍ਹਵੇਂ ਆ, ਕੋਈ ਉਤਰਵੇਂ ਆ, ਮਾਈਕਰੋ ਸੈਕਿੰਡ ਹੁੰਦੇ। ਉਹ ਤੁਸੀਂ ਇੱਦਾਂ ਤੁਸੀਂ ਕਹਿ ਨਹੀਂ ਸਕਦੇ, ਕਿਸੇ ਨੂੰ ਸਿਖਾ ਨਹੀਂ ਸਕਦੇ। ਉਹ ਤੁਹਾਨੂੰ ਅੰਦਰੋਂ ਮਹਿਸੂਸ ਹੁੰਦਾ ਵੀ ਨਹੀਂ, ਇਹ ਇੱਥੇ ਲੱਗਣਾ ਚਾਹੀਦਾ, ਇਹਦਾ ਰੇ ਇੱਥੇ ਲੱਗਣਾ ਚਾਹੀਦਾ, ਇਹਦਾ
ਰੇ ਸੋ ਇਹ ਜ਼ਿਆਦਾ ਡਿਫਰੈਂਸ ਆ ਇਹ ਥੋੜਾ ਐਕਸਪੀਰੀਅੰਸ ਤੁਹਾਡੇ ਅਨੁਭਵ ਨਾਲ ਤੁਹਾਨੂੰ ਥੋੜਾ ਬਹੁਤਾ ਜਿੰਨਾ ਤੁਸੀਂ ਰਿਆਜ਼ ਕਰਦੇ ਆ, ਰਿਆਜ਼ ਵੀ ਬਹੁਤ ਮੰਗਦੇ ਆ। ਜੇ ਮਾਸਟਰੀ ਕਰਨੀ ਇਹਦੀ ਤਾਂ ਹਾਂ ਮਾਸਟਰੀ ਨਹੀਂ, ਕੁਐਸਚਨ ਇਹ ਹੁੰਦਾ ਵੀ ਤੁਸੀਂ ਕੀਰਤਨ ਕਿਹਦੇ ਲਈ ਕਰਨਾ ਆ। ਕਿਹਦੇ ਲਈ ਜੇ ਪਰਫਾਰਮੈਂਸ ਬਣ ਜਾਂਦੀ ਆ, ਜੇ ਤੁਸੀਂ ਸਟੇਜ ਤੇ ਬਹਿ ਕੇ ਪਰਫਾਰਮੈਂਸ ਕਰਨੀ ਆ, ਫਿਰ ਕੀਰਤਨ ਨਹੀਂ ਰਹਿੰਦਾ ਉਸ ਹਿਸਾਬ ਨਾਲ, ਜਿਹੜਾ ਭਾਵਕ ਜਿਹੜਾ ਹੋ ਕੇ ਗਾਣਾ। ਤੇ ਜਿਹੜੇ ਸਾਡੇ ਉਸਤਾਦ ਉਹ ਸਾਨੂੰ ਵੀ ਸ਼ੁਰੂ ਤੋਂ ਕਹਿੰਦੇ ਵੀ ਜਦੋਂ ਤੁਸੀਂ ਸਟੇਜ ਤੇ ਜਾਣਾ ਜੀ, ਤੁਸੀਂ ਪਹਿਲਾਂ ਆਪਣੇ ਮਨ ਨੂੰ ਤਿਆਰ ਕਰਨਾ, ਸਿਮਰਨ ਕਰੋ ਤੁਸੀਂ, ਜਾਂ ਬਾਣੀ ਪੜ੍ਹ ਲਓ। ਜਦੋਂ ਤੁਸੀਂ ਬੈਠਣਾ ਆ, ਤੁਸੀਂ ਉਹ ਸ਼ਖਸੀਅਤਾਂ ਨੂੰ ਜਾਂ ਆਪਣੇ ਉਸਤਾਦਾਂ ਨੂੰ ਜਾਂ ਗੁਰੂਆਂ ਨੂੰ ਧਿਆ ਕੇ ਉਹਨਾਂ ਨੂੰ ਅੰਦਰ ਅਨੁਭਵ ਉਹਨਾਂ ਦਾ ਲੈ ਕੇ ਫਿਰ ਤੁਸੀਂ ਕੀਰਤਨ ਕਰਨਾ। ਉਹ ਫਿਰ ਵਾਈਬ੍ਰੇਸ਼ਨਲ ਜਿਹੜੀ ਐਨਰਜੀ ਆ, ਫਿਰ ਤੁਸੀਂ ਕੀਰਤਨ ਕਰ ਸਕਦੇ ਆ। ਸੋ ਹੂ ਆਰ ਯੂ ਸਰਵਿੰਗ ਇਜ਼ ਦਾ ਕੁਐਸਚਨ। ਜਦੋਂ ਤੁਸੀਂ ਜੋ ਵੀ ਕੰਮ ਜ਼ਿੰਦਗੀ 'ਚ ਕੰਮ ਕਰਨਾ ਆ, ਵਟ ਇਜ਼ ਦਿਸ ਸਰਵ, ਹੂ ਇਜ਼ ਦਿਸ ਸਰਵ। ਸੋ ਜੇ ਅਕਾਲ ਪੁਰਖ ਨੂੰ ਸੇਵਾ ਕਰਦਾ ਆ, ਫਿਰ ਕੀਰਤਨ ਆ। ਜੇ ਤੁਸੀਂ ਉਹ ਰੱਬੇ ਨੂਰ ਨਾਲ ਤੁਸੀਂ ਮਿਲਣਾ ਆ, ਉਹ ਪਿਆਰ ਨਾਲ ਹੀ ਮਿਲ ਸਕਦੇ ਆ। ਤੁਸੀਂ ਇੰਟਲੈਕਚੁਅਲੀ ਤੁਸੀਂ ਕਿੰਨਾ ਕੁ ਦੂਰ ਜਾਓਗੇ, ਉੱਥੇ ਲਫ਼ਜ਼ ਮੁੱਕ ਜਾਂਦੇ ਤੁਹਾਡੇ, ਸਮਝ ਮੁੱਕ ਜਾਂਦੀ ਹੈ। ਫਿਰ ਕਿਉਂ ਗੁਰੂ ਸਾਹਿਬ ਨੇ ਮਿਊਜ਼ਿਕ ਨੂੰ ਯੂਟੀਲਾਈਜ਼ ਕੀਤਾ? ਗੁਰੂ ਗ੍ਰੰਥ ਸਾਹਿਬ ਸਾਰਾ ਹੀ ਰਾਗਾਂ 'ਚ ਤੇ ਸਲੋਕ, ਆਈ ਮੀਨ ਸਮ ਏਰੀਆਜ਼ ਨੋ ਰਾਈਟ, ਬਟ ਮੋਸਟਲੀ 60 ਰਾਗ ਜਿਹੜੇ ਹੈਗੇ ਆ, ਤੇ ਉਹ ਇੱਕ ਇੱਕ ਰਾਗ ਦਾ ਵੱਖਰਾ ਵਾਤਾਵਰਨ ਆ। ਮੈਂ ਤਾਂ ਹਾਲੇ ਇਸ ਯੂਨੀਵਰਸਿਟੀ 'ਚ ਹਾਲੇ ਮੈਂ ਨਵਾਂ ਸਟੂਡੈਂਟ ਆ, ਕਿਉਂਕਿ ਰਾਗ ਅਸੀਂ ਹਿੰਦੁਸਤਾਨੀ ਕਲਾਸੀਕਲ ਤਾਂ ਉਹ ਸਾਰੇ ਸਿੱਖੇ ਆ ਉਸਤਾਦਾਂ ਤੋਂ। ਉਹ ਸਿੱਖਣੇ ਵੀ ਪੈਂਦੇ, ਫਿਰ ਤੁਸੀਂ ਪਛਾਣ ਸਕਦੇ ਆ ਵੀ ਆਹ ਰਾਗ ਆਹ ਤਾਂ ਨਹੀਂ ਬਣ ਜਾਂਦਾ। ਜੇ ਤੁਹਾਡੇ ਸੁਰ ਇੱਧਰ ਉੱਤਰ ਹੋ ਗਏ, ਜ਼ਿਆਦਾ ਟਾਈਮ ਘੱਟ ਲੱਗ ਗਿਆ, ਉਹਦਾ ਜਾਣ ਆਉਣ ਦਾ ਤੁਸੀਂ ਥੋੜ੍ਹਾ ਬਹੁਤਾ ਬਦਲਦਾ, ਫਿਰ ਵਾਤਾਵਰਨ ਰਾਗ ਦਾ ਵੀ ਬਦਲ ਜਾਂਦਾ ਆ। ਅੱਛਾ, ਇਹ ਅਕਸਰ ਆਖਿਆ ਜਾਂਦਾ ਆ ਰਵਿੰਦਰਪਾਲ ਸਿੰਘ ਜੀ ਵੀ ਜਿਹੜੇ ਰਾਗ ਆ ਉਹਨਾਂ ਦਾ ਵਕਤ ਹੁੰਦਾ ਹੈ, ਵੀ ਕੋਈ ਸਵੇਰ ਦੇ ਆ, ਕੋਈ ਸ਼ਾਮ ਦੇ ਆ। ਤੁਸੀਂ ਕੀ ਇੱਦਾਂ ਹੀ ਸੋਚਦੇ ਆ? ਮੈਂ ਪਰਸਨਲੀ ਇੱਦਾਂ, ਮੈਨੂੰ ਪਰਸਨਲੀ ਠੀਕ ਨਹੀਂ ਲੱਗਦੀ ਗੱਲ। ਮੇਰਾ ਆਪਣਾ ਓਪੀਨੀਅਨ ਆ, ਕਿਉਂਕਿ ਜਿਹੜੀ ਬਾਣੀ ਜਿਹੜੀ ਅਕਾਲ ਆ, ਜਿਹੜੇ ਟਾਈਮ ਨਾਲ ਤੁਸੀਂ ਬਾਉਂਡ ਨਹੀਂ ਕਰ ਸਕਦੇ, ਤੁਸੀਂ ਵੀ ਉਹਨੂੰ ਟਾਈਮ 'ਚ ਕਿੱਦਾਂ ਤੁਸੀਂ ਬਾਉਂਡ ਕਰਕੇ ਗਾ ਸਕਦੇ? ਸੋ ਇਹ ਟਾਈਮ ਵਾਲੀ ਬੰਦਿਸ਼ ਕਿੱਦਾਂ ਫਿਰ? ਸੋ ਇਹ ਜਿਹੜੇ ਪਲਸਕਰ ਸੀਗਾ ਇੱਕ ਸਕਾਲਰ, UK ਦਾ, ਇੰਗਲੈਂਡ ਦਾ, ਇੰਡੀਆ ਦਾ, possibly instituted by the British, ਉਹਨੇ ਇਹ ਰਾਗਾਂ ਨੂੰ ਥਾਟਾਂ 'ਚ ਬੰਨਿਆ, ਟਾਈਮਾਂ 'ਚ ਬੰਨਿਆ। ਉਹਨੇ ਥੋੜ੍ਹਾ ਬਹੁਤਾ ਫਾਰਮਲਾਈਜ਼ ਕੀਤਾ। ਉਹ ਤੋਂ ਪਹਿਲਾਂ ਇੱਦਾਂ ਦਾ ਨਹੀਂ ਸੀਗਾ, ਜਦੋਂ ਮਰਜ਼ੀ ਜਿਹੜਾ ਮਰਜ਼ੀ। ਉਹ ਤੋਂ ਜਿੱਦਾਂ ਅਗੇਨ ਲੀਸਟ ਫਰੋਮ ਅ ਗੁਰਮਤ ਪਰਸਪੈਕਟਿਵ, ਜਿਹੜੀ ਗੁਰਬਾਣੀ ਦਾ ਜਿੱਦਾਂ ਰੌਸ਼ਨੀ ਮੇਰੇ ਦਿਮਾਗ 'ਚ ਆਉਂਦੀ ਆ, ਮੈਂ ਗਲਤ ਵੀ ਹੋ ਸਕਦਾ, ਇਹ ਤਾਂ ਵਿਚਾਰ ਕਰ ਸਕਦੇ ਆ ਸਭ। ਪਰ ਮੇਰੇ ਹਿਸਾਬ ਨਾਲ ਜੇ ਤੁਸੀਂ ਰਾਮਕਲੀ ਜਦੋਂ ਤੁਸੀਂ ਗਾਣਾ ਗਾਓ, ਜਾਂ ਤੁਸੀਂ ਜਿੱਥੇ ਤੁਹਾਡਾ ਮੂਡ ਆ ਰਾਮਕਲੀ ਦਾ, ਉੱਦਾਂ ਦੀ ਬਾਣੀ ਤੁਹਾਨੂੰ ਆਉਂਦੀ ਆ, ਤੁਸੀਂ ਉਹ ਗਾਉਂਦੇ ਆ, ਫਿਰ ਤੁਹਾਨੂੰ ਸਕੂਨ ਮਿਲਦਾ, ਤੁਹਾਨੂੰ ਅੰਦਰਲਾ ਤੁਹਾਡਾ ਅੰਡਰਸਟੈਂਡਿੰਗ ਬਣਦੀ ਆ। ਤੁਸੀਂ ਹੋਰ ਡੂੰਘਾਈ ਨਾਲ ਤੁਸੀਂ ਚੁਬਕੀ ਮਾਰ ਸਕਦੇ ਆ ਬਾਣੀ ਵਿੱਚ। ਕੀ ਤੁਹਾਡਾ ਮਤਲਬ ਆ ਵੀ ਜਿਹੜੀ ਗੁਰਬਾਣੀ ਨੂੰ ਇਸ ਕੀਰਤਨ ਦੇ ਰੂਪ ਦੇ ਵਿੱਚ ਤਾਂਤੀ ਸਾਜ਼ਾਂ ਦੇ ਨਾਲ ਜਾਂ ਜਿੱਦਾਂ ਵੀ ਆ ਜੀ, ਇਹ ਤੁਹਾਡੇ ਇਮੋਸ਼ਨ ਦੇ ਉੱਤੇ ਜ਼ਿਆਦਾ ਵੀ ਤੁਸੀਂ ਉਦੋਂ ਕਿੱਦਾਂ ਫੀਲ ਕਰ ਰਹੇ, ਵੀ ਉਸ ਹਿਸਾਬ ਦੇ ਰਾਗ ਦੇ ਵਿੱਚ? ਹਾਂਜੀ, ਉਹ ਥੋੜ੍ਹਾ ਬਹੁਤਾ ਤੁਹਾਨੂੰ ਕੰਟੈਕਸਟ ਦੇ ਦਿੰਦੇ ਆ, ਰਾਈਟ। ਜਦੋਂ ਤੁਸੀਂ ਬੇਸਿਕਲੀ ਜੇ ਤੁਸੀਂ ਔਨ ਅ ਵੈਰੀ ਫੰਡਾਮੈਂਟਲ ਲੈਵਲ ਜੇ ਤੁਸੀਂ ਕਮਿਊਨੀਕੇਸ਼ਨ ਬਾਰੇ ਸੋਚੋ, ਰਾਈਟ, it requires encoding and decoding information, right? Encode ਤੁਸੀਂ ਗੁਰੂ ਸਾਹਿਬ ਨੇ ਲਿਖਤੀ ਰੂਪ 'ਚ, ਹਾਂਜੀ, ਉਹਨਾਂ ਨੇ ਭਾਈ ਗੁਰਦਾਸ ਤੋਂ, ਹੈ ਨਾ, ਤੇ ਸੋ ਇਟਸ ਬਿਨ ਇਨਕੋਡਡ। ਸੋ ਜਿਹੜਾ ਬੰਦਾ, ਜਦੋਂ ਤੁਸੀਂ ਕਿਸੇ ਚੀਜ਼ ਦੀ ਲੇਖ ਵੀ ਤੁਸੀਂ ਪੜ੍ਹਦੇ ਆ, ਆਰਟੀਕਲ ਪੜ੍ਹਦੇ ਆ, ਉਹ ਜਦੋਂ ਤੁਸੀਂ ਆਪਣੀ ਅੱਖਾਂ ਨਾਲ ਡੀਕੋਡ ਕਰਦੇ ਹੋ, ਤੁਸੀਂ ਆਪਣੇ ਪਰਸਪੈਕਟਿਵ ਨਾਲ ਤੁਸੀਂ ਉਹਨੂੰ ਦੇਖ ਸਕਦੇ ਹੋ, ਸੋਚ ਸਕਦੇ ਹੋ, ਪੜ੍ਹ ਸਕਦੇ ਹੋ। ਕਈ ਵਾਰੀ ਤੁਸੀਂ even texting somebody, if they don't understand the context, you can misread, you can miscommunicate, right? I think music, my personal opinion, music was utilized to give context. Context ਵੀ like, ਜੇ ਤੁਸੀਂ ਗੁੱਸੇ ਨਾਲ ਚੀਜ਼ ਕਹਿਣੀ ਆ, although ਗੁਰੂ ਸਾਹਿਬ ਨਹੀਂ ਕਰਦੇ, ਪਰ ਮਾਰੂ ਥੋੜ੍ਹਾ ਬਹੁਤਾ ਇੱਦਾਂ ਖਿੱਚਣ ਵਾਲਾ ਰਾਗ ਆ, ਪਰ ਤੁਸੀਂ ਪਿਆਰ ਨਾਲ ਕੋਈ ਗੱਲ ਕਰਨੀ ਆ, ਬੇਰਾਗ 'ਚ ਗੱਲ ਕਰਨੀ ਆ, ਉਹ ਫਿਰ ਤਾਂ ਵਾਤਾਵਰਨ ਬਣਾ ਦਿੰਦਾ ਹੈ। ਇਟਸ ਹਾਰਡਰ ਟੂ ਮਿਸਇੰਟਰਪ੍ਰੀਟ। ਫਿਰ ਤੁਹਾਨੂੰ ਕਿਉਂ ਲੱਗਦਾ ਵੀ ਗੁਰੂ ਸਾਹਿਬ ਵੀ ਤਾਂਤੀ ਸਾਜ਼ ਜਿਹੜੇ ਆਪਾਂ ਇਹ ਸਟ੍ਰਿੰਗ ਇੰਸਟਰੂਮੈਂਟ ਆ ਜਾਂ ਦੂਜੇ ਆ, ਕੀ ਇਹ ਜਿਹੜੀ ਇਹਨੂੰ ਕੰਡੀਸ਼ਨ ਕਰਨਾ ਹੈ, ਜਿਹੜੇ ਪ੍ਰੋਸੈਸ ਦੇ ਵਿੱਚੋਂ ਲੰਘਣਾ, ਵਾਸ ਦੈਟ ਦਾ ਪਰਪਸ?
I think, I think everybody should know how to do kirtan. Kirtan is not just for ragis. Obviously ragi master ਹੈਗੇ ਆ, ਉਹਨਾਂ ਨੇ ਸਾਰੀ ਜ਼ਿੰਦਗੀ ਲਾਈ ਆ ਉਸਤਾਦਾਂ ਤੋਂ ਕੀ ਘੜ ਕੇ ਕਿੰਨੇ ਘੰਟੇ ਘੜ ਕੇ ਰਿਆਜ਼ ਕਰਕੇ ਤੁਹਾਨੂੰ ਪ੍ਰੈਜ਼ੈਂਟ ਕਰਦੇ ਆ, ਪਰ ਕੀਰਤਨ ਸਾਰਿਆਂ ਲਈ ਆ। ਅਤੇ ਜਦੋਂ ਤੁਸੀਂ ਕੀਰਤਨ ਕਰਦੇ ਬਾਣੀ ਪੜ੍ਹਦੇ ਆ, ਜੇ ਤੁਸੀਂ ਥੋੜ੍ਹੀ ਬਹੁਤੀ ਤੁਹਾਡੀ ਅੰਡਰਸਟੈਂਡਿੰਗ ਹੈਗੀ ਰਾਗ ਦੀ, ਜਦੋਂ ਤੁਹਾਨੂੰ ਹੁਕਮ ਵੀ ਆਉਂਦਾ ਆ, ਤੁਸੀਂ ਹੁਕਮ ਨੂੰ ਵੀ ਤੁਸੀਂ ਰਾਗ ਨੂੰ ਥੋੜ੍ਹਾ ਸਮਝ ਕੇ ਤੁਸੀਂ ਗਾ ਕੇ ਦੇਖਦੇ ਆ, ਉਹਦਾ ਵੱਖਰਾ ਵਾਤਾਵਰਨ ਪੈਦਾ ਹੁੰਦਾ, ਵੱਖਰਾ ਅੰਦਰੂਲੀ ਤੌਰ 'ਤੇ ਤੁਹਾਨੂੰ ਜ਼ਿਆਦਾ ਅਨੁਭਵ ਮਿਲਦਾ ਆ। It's not a requirement. It's like a kind of requirement ਨਹੀਂ ਹੈ ਜਦੋਂ ਗੁਰੂ ਸਾਹਿਬ ਨੇ most ਗੁਰਬਾਣੀ ਰਾਗਾਂ ਦੇ ਵਿੱਚ I mean what I mean is not a requirement, is like if you don't know it's not a problem, but it's a tool. It helps, really to helps understand better and decode it a little bit easier. Absolutely. ਫਿਰ grammar ਵੀ I mean ਪੰਥਕ ਤੌਰ ਤੇ ਉੱਤੇ ਥੱਲੇ ਸਾਰੇ ਸੋਚਦੇ ਆ ਵੀ ਇਹ grammar ਹੋਣਾ ਚਾਹੀਦਾ, ਨਹੀਂ ਹੋਣਾ। I look very collectively. I think ਸੱਚ ਹਰ ਪਾਸੇ ਸੱਚ ਹੈਗਾ ਆ, and ਤੁਸੀਂ understanding as a panth we should sit together and understand each other better. I think we can grow from each other. So ਜਿਹੜਾ ਮੇਰਾ ਅਨੁਭਵ ਆ ਇਹ ਦੱਸਦਾ ਵੀ ਜਿਹੜੇ ਰਾਗ ਪ੍ਰਸਕ੍ਰਾਈਬ ਕੀਤਾ ਗੁਰੂ ਸਾਹਿਬ ਨੇ, ਕੋਸ਼ਿਸ਼ ਕਰਨੀ ਚਾਹੀਦੀ। I'm not better than Guru Sahib, he's above us, so why should I change it? So ਉਹਨਾਂ ਨੇ ਸੋਚ ਸਮਝ ਕੇ he and that's the first thing that he wrote, you know, ਰਾਗ ਦਾ ਨਾਮ ਲਿਖ ਕੇ ਬਿਲਾਵਲ ਆ, ਆਸਾ ਆ, ਸਿਰੀ ਰਾਗ ਆ, ਆਸਾ ਆ, ਗੌੜੀ ਆ, ਗੌੜੀਆਂ ਦੀਆਂ ਬੜੀਆਂ ਤਰ੍ਹਾਂ ਦੀਆਂ ਗੌੜੀਆਂ ਆ, ਉਹ ਇੱਕ ਤਰ੍ਹਾਂ ਦਾ ਤੁਹਾਨੂੰ ਮੂਡ ਬਣਾਉਂਦਾ ਆ, ਤਲੰਗ ਆ, ਜੈ ਜੈਵੰਤੀ ਆ। ਤੁਹਾਨੂੰ ਕਿੰਨਾ ਸਾਲ ਹੋ ਗਿਆ ਆਪਣੀ ਜਿਹੜੀ ਪ੍ਰੈਕਟਿਸ ਕਰਦੇ ਨੂੰ? ਇਹਦੀ ਨਹੀਂ, ਜਿਹੜੀ ਡਾਕਟਰੀ ਦੀ ਮੈਂ ਮੈਡੀਕਲ ਸਕੂਲ ਮੈਂ 2012 ਚ ਗ੍ਰੈਜੂਏਟ ਹੋਇਆ ਸੀਗਾ। ਇਹ ਚੀਜ਼ ਤੁਹਾਨੂੰ ਹੈਲਪ ਕਰਦੀ ਆ ਬਹੁਤ, ਸਪੈਸ਼ਲੀ ਜਿੱਥੇ ਮੈਂ ਕੰਮ ਕਰਦਾ, ਜਿਹੜੇ ਫੀਲਡ 'ਚ ਮੈਂ ਕੰਮ ਕਰਦਾ, ਸਾਈਕੀਆਟਰੀ ਇੱਦਾਂ ਵੀ ਤਾਂ ਮੈਡੀਕਲ ਨੌਲੇਜ ਵੀ ਤੁਹਾਨੂੰ ਮਿਲਦੀ ਆ। You understand the human body, the physiology, anatomy, how systems work, how they interact with each other. Then you understand thought patterns, how your thinking can alter your actions, how your feelings can alter your, emotions, and how they all interplay, right? That's CBT. And so how does that all interact, and how medications can be utilized, how treatments can be utilized, how music can be utilized therapeutically. But ਬਾਣੀ ਇੱਕ ਤਰ੍ਹਾਂ ਦੀ ਨਹੀਂ, ਬਾਣੀ ਹੈਗੀ ਥੈਰੇਪੀ ਹੈ, ਕੋਡ ਆ। ਜਿੱਦਾਂ ਹਾਰਡਵੇਅਰ 'ਚ ਤੁਸੀਂ ਹਾਰਡਵੇਅਰ ਤਾਂ ਹਾਰਡਵੇਅਰ ਆ, ਜਦੋਂ ਤੱਕ ਸਾਫਟਵੇਅਰ ਨਹੀਂ ਲੋਡ ਹੁੰਦਾ ਉਹਨੇ you can't make it applicable. Brain ਆਪਣਾ software. Brain is the software. The thoughts are the software. The hardware, the physical brain is the hardware. And so how you encode it, how you build it is what you get, right? So ਕੀਰਤਨ ਦੇ ਨਾਲ ਉਹ ਡੀਕੋਡਿੰਗ ਸੌਖੀ ਹੈ। Yes. ਜਿੰਨਾ ਤੁਸੀਂ ਬਾਣੀ ਨੂੰ ਸਮਝਦੇ ਆ, ਤੁਸੀਂ ਕੀਰਤਨ ਨਾਲ ਇਹ ਆ ਵੀ ਕੀਰਤਨ ਦੇ ਨਾਲ emotionally, a lot of times you would, ਸਾਰਿਆਂ ਨੇ ਐਕਸਪੀਰੀਅੰਸ ਕੀਤੀ ਗੱਲ, ਜਦੋਂ ਬੰਦੇ ਨੂੰ ਗੁੱਸਾ ਚੜ੍ਹਦਾ ਨਾ, ਜਦੋਂ ਗੁੱਸਾ ਚੜ੍ਹਦਾ ਤੁਹਾਡਾ ਜਿਹੜਾ ਕੋਰਟੈਕਸ ਹੈ ਉਹ ਬੰਦ ਹੋ ਜਾਂਦਾ ਇੱਕ ਤਰ੍ਹਾਂ ਦਾ। Your cortex is the top of your brain. It's like the thinking part of your brain, the logical and rational part of your brain, and then there's an emotional part of your brain, which sits in the middle of the brain, the limbic system, and then there's a reptilian brain, ਜਿਹੜਾ ਸਾਹ ਨਾਲ ਤੁਹਾਡਾ your breathing, your living patterns, right? That's a reptilian brain. But when you become emotional, there's a gland in your brain called the amygdala. It's the threat center, threat detection center. ਅੱਛਾ। ਜਦੋਂ ਲੱਗਦਾ ਮੈਂ ਡੇਂਜਰ 'ਚ ਆ, ਜਾਂ ਮੈਨੂੰ ਕੋਈ ਮਾਰਨ ਆਇਆ, ਕੁੱਟਣ ਆਇਆ, ਕੋਈ ਗਾਲਾਂ ਕੱਢਣ ਆਇਆ, fight or flight, freeze, right? So when that system turns on, you go into survival mode. And your thinking, your eyes open, your blood pressure increases. It's just to fight whatever's in front of you. It's evolutionarily to survive. But ਜੇ ਤੁਸੀਂ ਤੁਹਾਡੇ ਦਿਮਾਗ 'ਚ ਤੁਹਾਡੇ ਵਾਤਾਵਰਨ ਹੀ ਇੱਦਾਂ ਦਾ ਚੱਲਦਾ ਹਰ ਪਾਸੇ, then ਤੁਸੀਂ ਉਹ 'ਚ ਹੀ ਫਸ ਜਾਂਦੇ. You can't rationally think. How many times have you been angry at somebody, your spouse, your kids, or friend? ਯਾਰ ਮੈਂ ਕੀ ਕਹਿਤਾ, ਥੋੜੇ ਚਿਰ ਬਾਅਦ ਹੀ ਬੰਦਾ ਪਛਤਾਉਂਦਾ, ਯਾਰ ਮੈਂ ਜ਼ਿਆਦਾ ਬੋਲ ਲਿਆ, ਮੈਂ ਗਲਤੀ ਕਰ ਲਈ। ਫਿਰ ਬੰਦਾ either if you have a heart, you're remorseful,
And so similarly, नामदेव जी तेरा नाम खुंदकार मैं अंदले की टेक तेरा नाम खुंदकार मैं गरीब मैं मस्कीन मैं गरीब मैं मस्कीन तेरा नाम है अदारा तेरा नाम है अदारा मैं अंदले की करीमा रहीमा करीमा रहीमा रहीमा करीमा रहीमा अल्लाह तू गनी हाजरा हजूर दर पे सतू मनी
मैं विचार क्या करी नाम चे स्वामी नाम चे स्वामी नामे चे स्वामी नामे चे स्वामी बखसंद तू हरि बखसंद तू हरि नाम हुंदे कार नंदले की टेक 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 ਨਾਲ ਜਿਹੜਾ ਬੈਕਗਰਾਉਂਡ ਦੇ ਉੱਤੇ ਜਿਹੜਾ ਮਿਊਜ਼ਿਕ ਇਹ ਫਿਰ ਹੈਲਪ ਕਰਦਾ ਹੈ, ਇਹ ਸੁਰ 'ਚ ਰਹਿਣ ਦੇ ਲਈ ਹੈਲਪ ਕਰਦਾ ਹੈ, ਰਾਗ 'ਚ ਰਹਿਣ ਲਈ ਹੈਲਪ ਕਰਦਾ ਕਿ ਦੋਨੋਂ ਚੀਜ਼ਾਂ ਹੀ ਆ? ਦੋਨੇ ਦੋਨੇ ਆਈ ਥਿੰਕ ਇੱਕ ਤੁਹਾਡਾ ਫੋਕਸ ਬਣਿਆ ਰਹਿੰਦਾ ਹੈ ਜਿੱਦਾਂ ਟਾਈਮ ਨਾਲ ਆਬਵੀਅਸਲੀ ਤੁਹਾਡੇ ਜਿਹੜਾ ਫਾਈਨ ਮੋਟਰ ਕੰਟਰੋਲ ਵੀ ਵੱਧਦਾ ਆ ਈਵਨ ਜੇ ਤੁਹਾਡੀ ਸੁਰਤ ਟੁੱਟ ਜਾਂਦੀ ਤਾਂ ਗੱਜ ਨਹੀਂ ਵੱਜਦੀ ਸੋ ਇੱਕ ਜਿਹੜਾ ਸਾਜ਼ ਵਜਾਉਣ ਦਾ ਵੀ ਇਹ ਵੀ ਮਕਸਦ ਆ ਤੁਹਾਨੂੰ it keeps you present in the now ਤੁਹਾਡਾ ਦਿਮਾਗ ਉੱਤੇ ਅੱਗੇ ਪਿੱਛੇ ਨਹੀਂ ਜਾ ਸਕਦਾ ਨਹੀਂ ਤਾਂ ਗੱਜ ਨਹੀਂ ਫਿਰਦੀ ਸੋ ਜਿਹੜਾ ਅੱਜ ਕੱਲ੍ਹ ਸ਼ਬਦ ਮਾਈਂਡਫੁਲ ਕਹਿੰਦੇ ਆ mindfulness so it brings you here ਤੇ ਉਹ ਤੁਹਾਡੇ ਫੀਡਬੈਕ ਤੁਹਾਨੂੰ ਮਿਲਦੀ ਆ ਜੇ ਗੱਜ ਉੱਤੇ ਥੱਲੇ ਵੀ ਹੋਏ ਤੇ ਫਿਰ ਗੱਜ ਵੀ doesn't like it so it's a way of being mindful being present ਤੇ ਉਹ ਸਿਸਟਮ 'ਚ ਤੁਸੀਂ ਜਦੋਂ ਬਾਣੀ ਇੰਟਰੋਡਿਊਸ ਕਰਦੇ ਆ ਉਹ ਫਿਰ ਪੋਰਟਲ ਬਣ ਜਾਂਦਾ ਇੱਕ ਤਰ੍ਹਾਂ ਦਾ ਹੋਰ ਬੰਦਾ ਹੋਰ ਕਿਤੇ ਪਹੁੰਚ ਜਾਂਦਾ ਫਿਰ ਬੱਚਿਆਂ 'ਚ ਕਿੱਦਾਂ ਰੁਝਾਨ ਦੇਖ ਰਹੇ ਹੋ ਤੁਸੀਂ? ਵੈਸੇ ਵੀ ਆਮ ਸੰਗਤ ਦੇ ਵਿੱਚ ਕੀ ਰੁਝਾਨ ਦੇਖ ਰਹੇ ਆ ਗੁਰਮਤਿ ਸੰਗੀਤ ਨੂੰ ਲੈ ਕੇ, ਤਾਂਤੀ ਸਾਜ਼ਾਂ ਨੂੰ ਲੈ ਕੇ? ਕਈ ਥਾਵਾਂ 'ਚ ਬਹੁਤ ਅੱਗੇ ਨਿਕਲੇ ਆ ਉਸਤਾਦ they've invested into this so ਚੰਗੇ ਉਸਤਾਦਾਂ ਨੂੰ ਲੈ ਕੇ ਆਇਆ ਜਿੱਦਾਂ Fremont Bay Area ਤੇ they looked at it as an investment so ਜਿੱਥੇ ਉਹ ਹੈਗਾ ਆ I think Toronto there's some areas in Houston
ਯੂ ਨੋ ਕਈ ਥਾਵਾਂ ਹੈਗੀਆਂ ਜਿਹੜੇ ਮੇਰੇ ਦਿਮਾਗ 'ਚ ਵੀ ਨਹੀਂ ਹੁਣ ਆਉਂਦੀਆਂ। ਪੰਜਾਬ ਪੰਜਾਬ 'ਚ 'ਚ ਵੀ ਆ। ਜਾਂ ਪੰਜਾਬ 'ਚ ਦੇਖੋ ਜਵੱਦੀ ਕਿਤਲਾ ਆ, ਅੰਮ੍ਰਿਤਸਰ ਹੈਗਾ ਆ, ਬੜੇ ਤਰ੍ਹਾਂ ਦੇ ਵਿਦਿਆਲੇ ਬਣੇ ਆ। ਗੁਰਮਤਿ ਸੰਗੀਤ ਨੂੰ ਡਾਕਟਰ ਗੁਰਨਾਮ ਸਿੰਘ, he has labs, he's doing a lot of work in there as well. ਅਤੇ ਜਦੋਂ ਤੁਸੀਂ ਉਹਨੂੰ ਇਨਵੈਸਟਮੈਂਟ ਤੌਰ 'ਤੇ ਛੋਟੀ ਉਮਰ ਤੋਂ ਸ਼ੁਰੂ ਕਰਦੇ ਆ, it's a lot easier than when you're our age. You know, the brain is less, the plasticity in the brain, the ability for it to move and shift. Not a sponge anymore. Is not as much as when you're a 6-year-old or 5-year-old. So if you can introduce it at a young age, as much information as a child can tolerate, they will learn it fast. You know. ਆਪਾਂ ਆਪਣੇ ਮੈਂਟਲ ਬਲੌਕ ਦੇ ਨਾਲ ਨਿਆਣੇ ਨੂੰ ਬਲੌਕ ਕਰ ਦਿੰਦੇ ਹਾਂ। ਹਾਂਜੀ। ਲਿਮਿਟੇਸ਼ਨਸ ਬੰਦੇ ਦੀ ਹੁੰਦੀਆਂ ਆਪਣੀਆਂ, ਪਰ they're also you know made. They're not. ਨਾਲੇ you never know ਵੀ ਕਿੰਨੇ ਕਿਹੜੀ ਚੀਜ਼ ਦੇ ਨਾਲ ਕਿੱਦਾਂ ਕਨੈਕਟ ਹੋਣਾ। Absolutely. So you know ਉਹ ਇੰਸਟੀਟਿਊਟ ਬਣਾਉਣੇ ਪੈਂਦੇ ਆ। ਜਦੋਂ ਗੁਰੂ ਸਾਹਿਬ ਨੇ ਇੰਸਟੀਟਿਊਟ ਬਣਾਏ ਆ, ਇੰਸਟੀਟਿਊਟਸ ਵਿੱਚ ਯੂ ਨੋ ਈਵਨ ਖਾਲਸੇ ਤੋਂ ਪਹਿਲਾਂ 20-25 ਸਾਲ ਪੜ੍ਹਾਈ ਲਿਖਾਈ, ਕਵੀ ਦਰਬਾਰ, ਕੀਰਤਨ ਉਹਨਾਂ ਨੇ ਪ੍ਰੋਸੈਸ ਦੱਸਿਆ। So these are all, to follow that. Yeah, all different forms of intelligence. You know, you play chess, do tacticians, be tactful. Akhade law, strategy law, opposite kolo. You know, learn. As many ways possible, learn it, and then use that information to apply it from a Khalsa perspective. Yeah, ਦੇਗ ਫਤਿਹ ਦੀ ਹੈਗੀ ਆ। ਉਹ ਜਿਹੜਾ ਸਾਡਾ ਨਾਰਾ ਆ, ਉਹਨੂੰ ਕਿੱਦਾਂ ਫਤਿਹ ਕਰਨਾ ਆ ਦੇਗ ਨੂੰ ਤੇ ਤੇਗ ਨੂੰ ਲੈ ਕੇ। ਤੇ ਇਕੱਲਾ ਰਾਜ it's not on a battlefield, right? To fight a war on a battlefield takes many years to understand and develop and study. ਉਹ ਵੀ ਨੀਤੀ ਜਿਹੜੀ ਨੀਤੀ ਨੂੰ ਘੜਨਾ ਆ, ਉਹ ਘੜਨਾ ਪੈਂਦਾ ਆ। And this allows for that. This might seem like an isolated practice, but it's generalized. That if you're sochni, it's a cog in the bigger machine, absolutely. But it feeds the thing. Guru Sahib da jehda total jeevan a ਉਹ process ਦੇ ਉੱਤੇ ਆ। Absolutely. ਵੀ ਕਿੱਦਾਂ ਉੱਥੇ ਤੱਕ ਪਹੁੰਚਣਾ ਹੈ, ਕਿਵੇਂ ਉਹ ਕਰਨਾ ਹੈ। And it's, you know, anytime you lose that flow, anytime you're stagnant, that's what creates disease. You know, when our blood stops and pools, it clots. Yeah. It's even constantly ਪਾਣੀ ਵੀ ਮੁਸ਼ਕ ਮਾਰਦਾ। You know, that's where, you know, mosquitoes and all sorts of things develop, right? So flowing water is much better. So you have to be in flow. ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਡੈਫੀਨੇਟਲੀ ਸਾਰੇ ਜਾਣੇ ਸੋਚੋ, ਜਿੰਨਾ ਵੀ ਵਕਤ ਆ, ਨਹੀਂ ਅਜੇ ਇਸ ਚੀਜ਼ ਨੂੰ ਕਰ ਸਕਦੇ, ਐਟਲੀਸਟ ਸੁਣਨਾ ਸ਼ੁਰੂ ਕਰੀਏ। ਇਹ ਨਹੀਂ ਹੈਗਾ ਵੀ ਤੁਸੀਂ ਪ੍ਰੋਫੈਸ਼ਨਲ ਬਣੋ, ਮੈਂ ਕੋਈ ਪ੍ਰੋਫੈਸ਼ਨਲ ਨਹੀਂ ਹੈਗਾ, ਪਰ ਇਹ ਮੇਰੇ ਲਈ ਇੱਕ ਟੂਲ ਹੈ। You know, and so I do it relaxes you too. Yeah, it's a tool for, you know, connecting with Guru Sahib and our family and apna panth da naal, you know. ਮੈਂ ਲੱਭੀ ਸੀਗੀ। ਪਲੀਜ਼ ਦੱਸਿਓ ਕੀ ਉਹਦਾ ਅਰਥ ਕੀ ਉਹਦਾ ਮਤਲਬ ਆ। ਭਾਈ ਵੀਰ ਸਿੰਘ was a genius, so I cannot do him justice. It was quite profound. ਜਦੋਂ ਮੈਂ ਪੜ੍ਹੀ ਨਾ, ਮੈਨੂੰ ਬੜਾ 2-3 ਵਾਰੀ ਮੈਨੂੰ ਪੜ੍ਹਨੀ ਪਈ ਕਿ What was it about? So it's in ਉਹਨਾਂ ਦਾ ਟੀਕਾ ਹੈਗਾ ਅਨੇਕ ਬਾਣੀਆਂ। ਰਾਮਕਲੀ ਦੀ ਵਾਰ ਦੇ ਵਿੱਚ ਮੈਨੂੰ ਉਹਨਾਂ ਦਾ ਐਕਸਪਰਟ ਲੱਭਿਆ ਆ। And I found it online. Somebody was giving a lecture on Bhai Veer Singh. And I saw his diagram. I'm like, where is this? So ਮੈਨੂੰ 2-3 ਮਹੀਨੇ ਨੂੰ ਲੱਭਣ ਨੂੰ ਲੱਗੇ। ਠੀਕ ਹੈ। But eventually ਮੈਨੂੰ ਲੱਭ ਗਿਆ, you know, there's Sikh book club online that has free. I found it on there. ਮੈਂ ਟੀਕੇ ਆਰਡਰ ਵੀ ਕੀਤੇ, ਉਹਦੇ ਵਿੱਚ ਨਹੀਂ ਸੀਗਾ, ਨਹੀਂ ਮਿਲਿਆ ਨਹੀਂ। ਤੇ ਉਹ ਲੱਕਲੀ ਮੈਨੂੰ ਲੱਭ ਗਿਆ ਤੇ we can share it, you know, we can share that picture. Yeah. But Bhai Veer Singh drew a diagram in the form of Ik Onkar. And he kind of described different ਤਰ੍ਹਾਂ ਦੇ ਜਿਹੜੇ ਮੰਡਲ ਹੁੰਦੇ ਆ, you know, how you can go from sound ਜਿਹੜੀ ਨਾਦ ਆ to anhad, and how ਜਿਹੜਾ ਕੀਰਤਨੀਆ ਤੇ ਸਰੋਤਾ ਕਿੱਦਾਂ ਜੁੜਦੇ, ਤੇ ਫਿਰ ਉਹ ਤਾਰ ਦੀ ਸ਼ਬਦ ਦੇ ਨਾਲ ਸੁਰਤ ਲਾ ਕੇ, ਕੀਰਤਨ ਦੇ ਨਾਲ ਸੁਰਤ ਲਾ ਕੇ ਉਹ ਅਨਹਦ ਵਿੱਚ ਜਾ ਕੇ ਮਿਲ ਜਾਂਦਾ। It's a process. And so ਉਹੀ ਜਪਣਾ
You know, so he has a diagram where you can see he's going in a circle. And eventually goes up. And so there's a lot of ingredients that are involved in doing that, right? Jada kirtani hai na. So ek ta, you know, main ta hale koshish hi karda ha na. I'm not even an ounce, but it takes a lot of understanding of raag. Tadi awaaz de control hona chahiਦਾ ਆ. ਤੁਹਾਡੇ ਹੱਥਾਂ ਦਾ ਜੇ ਜ਼ਿਆਦਾ ਪ੍ਰੈਸ਼ਰ ਘੱਟ ਪ੍ਰੈਸ਼ਰ ਲਾਓ ਆਵਾਜ਼ ਸੁਰ ਬਦਲ ਜਾਂਦਾ ਆ so you have to be a master of sound, master of music, master of ਰਾਗ and understanding how to create a ਰਾਗ ਤੁਹਾਡਾ ਕੀਰਤਨੀਆਂ ਦਾ ਜਿਹੜਾ ਇੱਕ ਜੀਵਨ ਵੀ ਹੋਣਾ ਚਾਹੀਦਾ ਜਿਹੜੇ ਪੁਰਾਣੇ ਕੀਰਤਨੀ ਮੈਨੂੰ ਵੀ ਜਾਣ ਸਾਡੇ ਉਸਤਾਦ ਵੀ ਹੈਗੇ ਆ they're very particular about their routine and structure ਉਹਨਾਂ ਅੰਮ੍ਰਿਤ ਵੇਲੇ ਉੱਠਣਾ ਆ ਉਹਨਾਂ ਆਪਣੇ ਬਾਣੀਆਂ ਪੜ੍ਹਨੀਆਂ ਆ even ਜਿਹੜੇ ਭਾਈ ਗੁਲਬਾਗ ਸਿੰਘ Dilbag Singh, even them, I remember seeing them growing up. ਉਹਨਾਂ ਸਵੇਰੇ ਉੱਠ ਕੇ ਨਿਤਨੇਮ ਕਰਨਾ ਹੀ ਕਰਨਾ ਹੈ they will get up and it's ਧਰਮ ਸਿੰਘ ਜ਼ਖਮੀ you hear it in their lifestyle ਉਹਨਾਂ ਦਾ ਜੀਵਨ ਸੀਗਾ ਉਹਨਾਂ ਦਾ you know they have a way of living so ਤੁਹਾਡਾ ਜੀਵਨ ਉਹ ਜੀਵਨ ਚ ਤੁਹਾਡਾ ਅਨੁਭਵ ਮਿਲਦਾ ਆ understanding ਮਿਲਦੀ ਆ and when you combine that with music and composition then ਗੁਰਬਾਣੀ ਦੇ ਨਾਲ then you can really do kirtan you know so ਜੇ ਤੁਸੀਂ ਜਿਹੜੇ ਆਮ ਬੰਦਾ ਸਿੱਖੂਗਾ ਨਾ ਇਹ ਚੀਜ਼ਾਂ ਨੂੰ ਉਹ ਫਿਰ ਐਕਸਪੀਰੀਅੰਸ ਕਰਕੇ ਨਾ ਤਾਂ you have to try it you have to move it but a lot of people think ਇਹ ਕੰਮ ਬੜਾ ਔਖਾ again some people might be easier than others or you can listen or you can you know but everybody has a voice ਜੇ ਤੁਸੀਂ ਸਾਜ਼ ਨਹੀਂ ਵਜਾ ਸਕਦੇ ਤੁਸੀਂ ਗਾ ਤਾਂ ਸਕਦੇ ਹੋ ਜੇ ਕੋਈ ਗਾਉਂਦਾ ਤੁਸੀਂ ਨਾਲ ਵੀ ਗਾ ਸਕਦੇ ਹੋ you know the first instrument is here your voice ਵੈਸੇ ਵੀ ਆਖਿਆ ਜਾਂਦਾ music is universal language it's universal ਆ ਜਿਹੜਾ ਸਾ ਆ ਰੇ ਆ ਗਾ ਆ ਜਿੱਥੇ ਮਰਜ਼ੀ ਜਾਓ ਉਹੀ ਹੈ frequency ਤੋਂ frequency ਤੋਂ ਹੀ ਹੈ absolutely ਤਾਂ ਹੀ ਆਪਾਂ ਦੇਖਦੇ ਆ ਵੀ ਬਹੁਤ ਸਾਰੇ ਲੋਕ ਚਾਹੇ ਇੰਸਟਰੂਮੈਂਟਲ ਦਾ ਜਿਹੜਾ ਇਸ ਤਰੀਕੇ ਦੁਨਿਆਵੀ ਆਪਾਂ ਕਹਿ ਲਓ ਵੀ ਮਿਊਜ਼ਿਕ ਆ ਉਸ ਦੇ ਨਾਲ ਵੀ ਜਿਹੜਾ ਜੁੜਦੇ ਸਕੂਨ ਦਿੰਦਾ ਲੋਕਾਂ ਨੂੰ absolutely and then it can also be used it's a tool just like any tool right for propaganda too it can be used for that and it is it is being used philosophers have mentioned it like Plato and you know a knife in a surgeon's hand is going to do a different thing than a knife in somebody that has a bad intention you know one heals and saves lives and one takes them right and so ਸਾਡੇ ਲਈ ਇਸ ਕਰਕੇ ਤਲਵਾਰ ਨਹੀਂ ਆ ਸਾਡੇ ਲਈ ਸ਼ਸਤਰ ਆ ਕਿਰਪਾਨ ਆ ਇਹ ਕਿਰਪਾਨ ਵਾਲੀ ਗੱਲ ਆ and so same thing with tool as a music ਸਾਡੀ ਜਿਹੜੀ again end state objective as a Sikh is you know merge with the world right so ਜੇ ਉਹ ਤੁਹਾਡਾ ਗੋਲ ਆ end state objective ਆ ਫਿਰ ਤੁਸੀਂ ਟੂਲ ਵੀ ਉਸ ਹਿਸਾਬ ਨਾਲ ਵਰਤਣੇ ਆ ਤੁਸੀਂ ਸੌਣਾ ਵੀ ਉੱਦਾਂ ਆ ਖਾਣਾ ਵੀ ਉੱਦਾਂ ਆ ਤੁਸੀਂ ਇੰਟਰੈਕਸ਼ਨ ਵੀ ਉੱਦਾਂ ਦੀ ਕਰਨੀ ਆ ਉਹ ਸੌਫਟਵੇਅਰ ਸਿਸਟਮ ਬਦਲ ਜਾਂਦਾ ਆਪਾਂ ਹੁਣ ਦੇਖ ਰਹੇ ਹਾਂ ਤਾਂ ਵੈਸੇ ਕਈ ਗੁਰੂ ਘਰ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਹੁਣ ਕੋਸ਼ਿਸ਼ ਆ ਤਾਂਤੀ ਸਾਜ਼ਾਂ ਨੂੰ ਜਿਹੜਾ ਬਹੁਤ ਵਧੀਆ ਗੱਲ ਹੈ I think ਹੌਲੀ ਹੌਲੀ ਰਿਵਾਈਵ ਹੋਊਗਾ you know there's some speculation and some understanding that British had banned these instruments ਕਿਉਂਕਿ ਜਿਹੜੀ ਚੀਜ਼ ਤੁਹਾਨੂੰ ਜਿਹਦਾ ਕਾਇਦੇ ਦੇ ਉੱਤੇ ਸੀਗਾ ਸ਼ਸਤਰਾਂ ਦੇ ਉੱਤੇ ਸੀਗਾ ਗੱਤਕਾ ਨਹੀਂ ਖੇਡ ਸਕਦੇ ਆ ਨਹੀਂ ਕਰ ਸਕਦੇ I think they originally sent journalists and things like that as to study ਜਦੋਂ ਤੁਸੀਂ ਜਰਨਲ ਇਦਾਂ ਦੇ ਬੰਦੇ ਨਾਲ ਗੱਲ ਕਰਦੇ ਨਾ ਸਾਨੂੰ ਕੁਐਸਚਨ ਪੁੱਛਦਾ it evokes your ego you're like oh somebody's asking me this but it's free information you're giving away so ਉਹਨਾਂ ਨੇ study ਕੀਤਾ ਪਹਿਲਾਂ ਸਾਨੂੰ just like how they colonized the whole world they would study how systems work and who is in charge it's an intelligence system they had of gathering information so they meant okay ਇੱਥੇ ਦਰਬਾਰ ਸਾਹਿਬ ਆ ਉੱਥੇ ਕੀਰਤਨ ਹੁੰਦਾ ਆ ਪਤਾ ਨਹੀਂ ਕੀ ਆ ਉੱਥੇ ਸਾਰੀ ਜਾਨ ਇਹਨਾਂ ਦੀ ਇੱਥੋਂ ਹੀ ਆਉਂਦੀ ਆ ਰੂਹਾਨੀ ਸ਼ਕਤੀ ਇਹਨੂੰ ਪਹਿਲਾਂ ਕਰੋ ਕੰਮ ਉੱਥੇ ਕੰਟਰੋਲ ਕਰੋ absolutely so that's how you know ਹੈਂਸ ਜਿਹੜੀ ਗੱਲ ਤੁਸੀਂ ਕਹੀ ਵੀ ਮਿਊਜ਼ਿਕ ਪ੍ਰੋਪਗੈਂਡਾ ਦੇ ਤੌਰ ਦੇ ਉੱਤੇ ਵੀ ਲੋਕਾਂ ਦੀ ਮਾਈਂਡ ਸੈਟ ਨੂੰ ਬਦਲਣ ਦੇ ਲਈ ਵਰਤਿਆ ਜਾਂਦਾ ਆਪਾਂ ਕੋਈ ਵੀ ਮੂਵੀ ਦੇਖਦੇ ਆ ਜਾਂ ਕੁਝ ਵੀ ਦੇਖਦੇ ਆ the music sets the scene horror movies you know humor romantic movie whatever it is it sets the scene ਬੰਦਾ ਰੋਣ ਲੱਗ ਪੈਂਦਾ music invokes emotions absolutely rag is emotional structure it's a structure of emotion
ਪਲੀਜ਼ ਕੁਛ ਕੋਈ ਸ਼ਬਦ ਕੋਈ ਚੀਜ਼ ਜਿਹੜੀ ਤੁਸੀਂ ਸੁਣਾਓ। ਥੋੜਾ ਜਿਹਾ ਫੁੱਟਬਾਲ। ਅਮਰੀਕਨ ਫੁੱਟਬਾਲ, ਨਾਟ ਸੌਕਰ, ਦੂਜੇ ਵਾਲਾ ਨਹੀਂ ਹੈ, ਤਾਰੂ ਵਾਲਾ ਨਹੀਂ ਹੈ। ਅਮਰੀਕਨ ਫੁੱਟਬਾਲ ਦਾ ਸ਼ੌਂਕ ਹੈ। Yeah. Or what else? Like ਸ਼ੁਰੂ ਤੋਂ ਹੀ ਮਿਊਜ਼ਿਕ ਦੇ ਨਾਲ ਜੁੜੇ ਨੇ ਤੁਸੀਂ ਇੱਦਾਂ ਲਾਈਕ ਯੂ ਸੀਨ ਦਿਸ ਘਰ ਦੇ ਵਿੱਚ। ਹਾਂਜੀ ਯੂ ਲਾਈਕ ਇਟ? ਹਾਂਜੀ। ਡੇਲੀ ਰੂਟੀਨ ਔਰ ਵਨਸ ਇਨ ਅ ਵੀਕ? ਡੈਡੀ ਇੱਥੇ ਬਹਿੰਦੇ ਸਾਰਾ ਦਿਨ ਉੱਥੇ ਬੈਠੇ। ਹਾਂਜੀ। ਵੈਰੀ ਨਾਈਸ। ਕੁਛ ਸੁਣਾਓ ਸਾਨੂੰ ਜੋੜੀ ਦੇ ਉੱਤੇ। ਡੂ ਸਮਥਿੰਗ ਇਕੱਲਿਆਂ ਕਰੋ ਚਾਹੇ ਨਾਲ ਤਾਰੂ ਸਿੰਘ ਦੇ। ਮਿਊਜ਼ਿਕ ਹੈਲਪ ਕਰਦਾ ਕੰਸਨਟਰੇਟ ਕਰਨ ਲਈ, ਫੋਕਸ ਕਰਨ ਲਈ? ਹਾਂਜੀ। ਹਾਊ ਅਬਾਊਟ ਯੂ ਤਾਰੂ ਸਿੰਘ? ਲਾਈਕ ਕਿੱਦਾਂ ਹੈਲਪ ਕਰਦਾ? ਹਾਊ ਡੂ ਯੂ ਥਿੰਕ ਮਿਊਜ਼ਿਕ ਦੇ ਨਾਲ? ਵਾਈ ਡੂ ਯੂ ਲਾਈਕ ਇਟ? ਕਿਉਂ ਪਸੰਦ ਕਿਉਂ ਆ? Makes me feel good. ਹੂੰ। And after I just I guess think more clearly. ਅੱਛਾ, ਮੈਂਟਲ ਕਲੈਰਿਟੀ। ਸੌਕਰ 'ਚ ਹੈਲਪ ਕਰਦਾ ਹੈ? ਨਾਟ ਰੀਅਲੀ, ਉਹ ਸਿਰਫ ਫਿਜ਼ੀਕਲ ਜ਼ਿਆਦਾ ਹੈ, ਰਾਈਟ? ਸਟੱਡੀਜ਼ 'ਚ helps you focus. ਰਵੀ ਭਾਜੀ, ਲਾਈਕ ਤੁਸੀਂ ਕਿੱਦਾਂ ਸੋਚਦੇ ਆ ਜਦੋਂ ਬੱਚੇ ਤੁਹਾਡੇ ਨਾਲ ਤੁਹਾਡੇ ਦਿਲਰੁਬਾ ਵੀ ਵਜਾਉਂਦੇ ਆ, ਮਿਊਜ਼ਿਕ ਦੇ ਵਿੱਚ ਆ? ਹਾਊ ਡੂ ਯੂ ਫੀਲ ਅਬਾਊਟ ਦਿਸ? ਆਈ ਮੀਨ ਇਹ ਗੁਰੂ ਸਾਹਿਬ ਦੀ ਦੇਣ ਆ। ਅਸੀਂ ਤਾਂ ਆਈ ਥਿੰਕ ਸਾਨੂੰ ਬਸ ਇੱਥੇ ਇੰਸਟਾਲ ਕੀਤਾ ਇਹਨਾਂ ਨੇ। ਤੇ ਕਿਉਂਕਿ ਤੁਸੀਂ ਧੱਕੇ ਨਾਲ ਨਹੀਂ ਤੁਸੀਂ ਕਿਸੇ ਨੂੰ ਕਰਾ ਸਕਦੇ। ਠੀਕ ਆ। ਇਹਨਾਂ ਦਾ ਬਸ ਇਹਨਾਂ ਨੂੰ ਅਸੀਂ ਓਪਰਚੁਨਿਟੀ ਆਪਸ਼ਨ ਤੇ ਓਪਰਚੁਨਿਟੀ ਦਿੱਤੀ ਆ। ਤੇ ਤਾਰੂ ਸਿੰਘ ਵੀ ਉਹਨੂੰ 2 ਮਹੀਨੇ ਹੋਏ ਹਾਲੇ। ਅੱਛਾ, ਦੈਟਸ ਇਟ? 2 ਮਹੀਨੇ ਹੋਏ ਆ। ਪਹਿਲੋਂ ਮੈਂ ਥੋੜਾ ਬਹੁਤਾ ਇਹਦੇ ਹੱਥ ਆਪਣੇ ਹਿਸਾਬ ਨਾਲ ਜਿੰਨਾ ਮੈਨੂੰ ਆਉਂਦਾ ਆ, ਮੈਂ ਵੀ ਹਾਲੇ ਸਿੱਖਦਾ ਆ। ਤੇ ਫਿਰ ਪਰ ਕਲਾਸਾਂ ਦੀਆਂ ਅਫੀਸ਼ਲੀ 2 ਮਹੀਨੇ ਤੋਂ ਹੀ ਭਾਈ ਗੁਰਪ੍ਰੀਤ ਸਿੰਘ ਹੈਗੇ ਆ, ਡਾਕਟਰ ਗੁਰਨਾਮ ਸਿੰਘ ਜੀ ਦੇ ਨਾਲ। ਅੱਛਾ। ਉਹਨਾਂ ਤੋਂ ਸਿੱਖਦਾ, ਆਨਲਾਈਨ ਸਿੱਖਦਾ ਆ। ਠੀਕ ਆ। ਜੋ ਵੀ ਭਾਜੀ ਜਿਹੜੇ ਹੈਗੇ ਆ ਰਾਜਵਿੰਦਰ ਸਿੰਘ ਤਬਲੇ ਤੇ, ਉਹ ਵੀ ਉਹਨਾਂ ਤੋਂ ਸਿੱਖਦਾ ਆ। ਪ੍ਰੋਫੈਸਰ ਸਾਹਿਬ ਤੋਂ ਵੀ ਸਿੱਖਦਾ ਆ, ਉਸਤਾਦ ਜੀ ਤੋਂ। ਤੇ ਹੁਣ ਕੈਲੀਫੋਰਨੀਆ ਜਾਂਦੇ ਫਿਰ ਉਹਨਾਂ ਦਾ ਨਾਮ ਫਿਰ ਬਹਿ ਕੇ ਕਰਦੇ ਆ, ਸੰਗਤ ਕਰਨ ਦਾ ਮੌਕਾ ਮਿਲਦਾ। ਤੇ ਬਸ ਆਈ ਥਿੰਕ ਓਪਰਚੁਨਿਟੀ ਸਾਡਾ ਕੰਮ ਹੈ ਐਜ਼ ਅ ਪੇਰੈਂਟ ਇਜ਼ ਜਸਟ ਓਪਰਚੁਨਿਟੀ ਦੇਣੀ ਹੈ, ਪ੍ਰੋਵਾਈਡ ਕਰਾਉਣੀ ਹੈ। ਤੇ ਯੂ ਜਸਟ ਡੂ ਵਾਟ ਯੂ ਵਾਂਟ them to do, you know। ਦੱਸ ਹੀ ਰਹੇ ਆ ਵੀ ਆਪ ਹੀ ਕਿਹਾ ਉਹਨੇ, ਮੇਕਸ ਯੂ ਫੀਲ ਗੁੱਡ।
So you just model that and ਬਾਕੀ ਤਾਂ ਇਹਨਾਂ ਨੇ ਅੱਗੇ ਲੈ ਕੇ ਜਾਣਾ, ਇਹਨਾਂ ਨੇ ਆਪ ਹੀ ਇਵੋਲਵ ਇਹਨੂੰ ਕਰਨਾ ਹੈ, ਮਹਾਰਾਜ ਕਰਾਉਣਾ। ਸੋ ਅਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਕੁਛ ਕੀਤਾ, ਇਹਨਾਂ ਦੇ ਕਰਮਾਂ 'ਚ ਆ। ਤੁਸੀਂ ਬੱਚਿਆਂ ਦੇ ਨਾਲ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਕੰਮ ਕਰਦੇ ਆ, ਉਹਨਾਂ ਦੀ ਮੈਂਟਲ ਜਿਹੜੀ ਆ ਹੈਲਥ ਨੂੰ ਖਾਸ ਕਰਕੇ ਜਿਹੜਾ ਉਹ ਲੈ ਕੇ ਅੱਜ ਦੇ ਪੇਰੈਂਟਸ ਨੂੰ, ਮਤਲਬ ਇਸ ਉਮਰ ਦੇ ਬਹੁਤ ਸਾਰੇ ਬੱਚਿਆਂ ਦੇ ਜਿਹੜੇ ਉਹ ਪੇਰੈਂਟਸ ਹੈਗੇ ਆ, ਕੀ ਮੈਸੇਜ ਉਹਨਾਂ ਨੂੰ ਤੁਸੀਂ ਦੇਣਾ ਚਾਹੁੰਦੇ ਆ? I mean, I think, you know, ਜੇ ਤੁਸੀਂ, if you want, ਜਿਹੜੇ ਨਿਆਣੇ ਆ, if you want them to do something, you have to model it. ਤੁਸੀਂ ਜਿੰਨਾ ਤੁਸੀਂ ਆਪਣੇ ਆਪ ਨੂੰ ਡਿਵੈਲਪ ਕਰੋਗੇ, ਉਹਨਾਂ ਨੇ ਉਹ ਛੇਤੀ ਬਹੁਤ ਖਿੱਚ ਲੈਣਾ ਤੁਹਾਡੇ ਤੋਂ। You know, so generation by generation ਜ਼ਿਆਦਾ ਉਹ ਕਰੀਮ ਜ਼ਿਆਦਾ ਬਣਨੀ ਉਹਦੀ। You know, what took me 10 years, they can learn in a month. You know, ਇਹ ਅਸੀਂ ਜਦੋਂ, you know, ਗੁਰੂ ਸਾਹਿਬ ਨੇ ਜਿਹੜੀ ਸਾਨੂੰ ਦਿੱਤੀ ਆ, ਦਾਤ ਦਿੱਤੀ ਆ, ਤਰ੍ਹਾਂ ਤਰ੍ਹਾਂ ਦੀਆਂ, ਹਰ ਪ੍ਰਕਾਰ ਦੀ ਦਾਤ ਆ, ਰਾਈਟ? ਸੋ ਜਦੋਂ ਅਸੀਂ ਉਹਨੂੰ ਆਪ ਨਹੀਂ ਅਪਲਾਈ ਕਰਦੇ, they're gonna just do what we do. They copy, you know. So, and I mean, there's a lot more depth to that. You know. There's like over the surface, But above the generally surface. speaking, that's what happened, you know. ਜਿਹੜਾ ਵਾਤਾਵਰਨ ਦੀ ਗੱਲ ਆਉਂਦੀ ਹੈ, ਅਸੀਂ ਕੱਲ੍ਹ ਹੀ ਗੱਲ ਇਹਦੇ ਬਾਰੇ ਗੱਲ ਕਰਦੇ ਸੀਗੇ ਵੀ ਨਾਮੇ ਚੇ ਸਵਾਮੀ, ਨਾਮੇ ਚੇ ਸਵਾਮੀ, ਨਾਮੇ ਚੇ ਸਵਾਮੀ, ਬਖਸ਼ੰਦ ਤੂੰ ਹਰੀ, ਬਖਸ਼ੰਦ ਤੂੰ ਹਰੀ, ਨਯੰਦਲੇ ਕੀ ਟੇਕ, ਤੇਰਾ ਨਾਮ ਹੁੰਦੇ ਕਰ, ਨਯੰਦਲੇ ਕੀ ਟੇਕ, क्या बात है। ਲਿਟਲ ਬਿਟ ਟੂ ਦ ਅਦਰ ਸਾਈਡ ਵੀ ਅੱਜ ਕੱਲ੍ਹ ਬੱਚਿਆਂ 'ਚ ਕਿਹੜੀ ਆ ਤੁਸੀਂ ਪ੍ਰੋਬਲਮ ਜਿਹੜੀ ਉਹ ਦੇਖ ਰਹੇ ਆ which parents should be careful about? There's a lot, right? I think particularly ਜਿਹੜੀ you know, ਪਹਿਲਾਂ ਜਦੋਂ ਤੁਸੀਂ ਹੁਣ ਘਰ 'ਚ ਬੈਠੇ ਆ, ਘਰ ਦੀਆਂ ਕੰਧਾਂ ਆ, ਦਰਵਾਜ਼ੇ ਦੇ ਲਾ ਕੇ, right? We're not inviting random people into our house. But social media is such a thing that it really takes away some of those protective boundaries. So ਜੋ ਤੁਹਾਡੇ safeguard guardrails ਨਹੀਂ ਨਾ ਹੈਗੇ, ਉਹ ਖਤਰਨਾਕ ਹੋ ਸਕਦਾ ਹੈ। And so a lot of countries like Australia, I know Virginia and you know many other states are looking to put legislation into place so that kids don't have access to some of these things. There's some implications of mental health concerns that come from this, right? Because ਉਹ ਜਿਹੜਾ ਸੇਮ ਢਾਂਚਾ ਆ ਜਿਹੜਾ ਸਾਨੂੰ ਰਿਵਾਰਡ ਸਿਸਟਮ ਆ, dopamine effect, it's not real connection. And so we are disconnected in a connected world. Absolutely. So it's kind of, you have to be mindful of that. ਉਹਦੇ ਗੁਣ ਵੀ ਹੈਗੇ ਆ, you know, ਤੁਸੀਂ ਗੁਣ ਇਹ ਆ ਵੀ ਤੁਹਾਨੂੰ ਉਸਤਾਦ ਮਿਲ ਸਕਦੇ ਆ, ਤੁਸੀਂ ਫਾਇਦਾ ਲੈਣਾ ਹੈ ਤਾਂ again it's a tool. It's a tool. How do you use the tool? So I think that's one of the bigger dangers. Kids don't get opportunities to play. Right? Kids learn with play. You know, and sometimes you can
academics are important, learning is important, but it has to be in balance with everything else. That spiritual health, mental health, that physical health भी होनी चाहिए. So I think your message, the way I practice is very holistic, you know, and you know the low-hanging fruits of life, good sleep, right? ਨੀਂਦ ਵਿੱਚ ਨੀਂਦ ਦੀ ਜਿਹੜੀ physiology ਹੈ, ਨੀਂਦ ਦੀ ਜਿਹੜੀ medicine ਹੈ ਇੱਕ ਤਰ੍ਹਾਂ ਦੀ, the healing properties of it, the hormonal changes of sleep. You know, social media can affect that because you get stuck in that. People don't sleep. Insomnia is a huge problem in the United States, or in the world now, I would imagine. But so sleep, nutrition, you become what you eat. So eat well. You know, don't eat things that are processed. You know, thoda bahut theek hai, enjoy karo. You know, jehda langar system Guru Sahib ne laya sada to nourish your body and soul, right? So you can nourish your soul. So ਉਹਨੂੰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ, especially in these days. Diabetes and obesity is a huge risk in this country. It's exponential, especially in kids and you know very young ages too. So we have to be getting ahead of that. So eat you know fruits, vegetables, ਜਿਹੜਾ ਹੈਲਦੀ ਚੀਜ਼ਾਂ, ਜਿਹੜੀਆਂ processed ਚੀਜ਼ਾਂ ਉਹ ਘਟਾਓ. ਬੰਦ ਇਟਸ ਹਾਰਡ ਸ਼ੁਰੂਆਤ ਦੇ ਵਿੱਚ, ਬਟ ਲਾਈਕ ਯੂ ਚੇਂਜ ਸਲੋਲੀ, ਥੋੜ੍ਹਾ ਥੋੜ੍ਹਾ ਕਰਕੇ ਬੰਦਾ ਜਿਹੜਾ ਇਸ ਨੂੰ ਚੇਂਜ ਜਿਹੜਾ ਉਹ ਕਰਦਾ ਆ. ਸੋ my last thought would be to see, again, not outside of modeling things, allow kids to be curious. You know, curiosity, ਜਿਹੜਾ learner ਹੈ, ਜਿਹੜਾ ਸਿੱਖਦਾ, Sikh is a learner. So we're learners. If you don't have curiosity, you don't learn. Help them question. ਜਦੋਂ ਅਸੀਂ ਇੱਕ ਤਰ੍ਹਾਂ ਜੋ ਪਾਠ ਵੀ ਕਰਦੇ ਹਾਂ, we ask them what they think, what they understand. ਤੁਹਾਡੀ ਕੀ ਸਮਝ ਹੈ ਇਹਦੇ ਬਾਰੇ, ਤੁਸੀਂ ਆਪਣੇ ਹਿਸਾਬ ਨਾਲ ਦੱਸੋ, and try to explain it to them in their developmentally appropriate way. You know, you know, 13-year-old is going to understand different ਬਿਲਕੁਲ ਸਹੀ ਗੱਲ. 9-year-old, but ਜੋ ਤੁਸੀਂ ਉਹ ਵਿਚਾਰ ਨਹੀਂ ਕਰਦੇ, ਵਿਦਿਆ ਵਿਚਾਰੀ ਤਾਂ ਪਰੋਪਕਾਰੀ. So you start that at a young age. You have to model that at a young age, because by the time they get into 13, 14, 15, then it gets harder. ਫਿਰ ਜ਼ੋਰ ਜ਼ਿਆਦਾ ਪੈਂਦਾ ਹੈ ਦੁਨੀਆ ਦਾ. You give them the tools. ਚਲੋ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਹੋਪਫੁਲੀ ਜਿਹੜੇ ਸਾਡੇ ਸਰੋਤੇ ਦਰਸ਼ਕ ਆ ਉਹਨਾਂ ਨੇ ਵੀ ਗੱਲਬਾਤ ਨੂੰ ਇੰਜੋਏ ਕੀਤਾ ਹੋਊਗਾ. ਤੇ ਆਓ ਸਾਰੇ ਜਾਣੇ ਆਪਾਂ ਕੋਸ਼ਿਸ਼ ਕਰੀਏ, ਚੰਗਾ ਛਕੀਏ, ਚੰਗਾ ਮਨ ਨੂੰ ਵੀ ਜਿਹੜਾ ਉਹ, ਸੋਲ ਨੂੰ ਵੀ ਜਿਹੜਾ ਉਹ ਨਿਊਟ੍ਰੀਸ਼ਨ ਜਿਹੜੀ ਉਹ ਛਕਾਈਏ. ਸੋ ਬਹੁਤ ਬਹੁਤ ਧੰਨਵਾਦ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.